ਅੱਛਾ, ਇਸੇ ਪ੍ਰਕਰਮ 'ਚ ਹੀ ਅਗਲਾ ਸਵਾਲ ਇੱਕ ਹੋਰ ਉੱਠਦਾ ਹੈ ਸ਼ਰਮਾ ਜੀ, ਕਿ ਦਾਅਵੇ 25 ਕਰੋੜ ਦੇ ਕਿ ਭਾਈ ਇੱਕ ਬੰਦੇ ਨੂੰ 25 ਕਰੋੜ ਰੁਪਇਆ ਦੇਣਾ ਸੀ, ਤੇ ਐਫ-ਆਈ-ਆਰ ਅਣਪਛਾਤਿਆਂ ਤੇ। ਵੈਸੇ ਤੁਸੀਂ ਇੱਕ ਗੱਲ ਤੇ ਯਕੀਨ ਕਰਿਓ ਵੀ ਸਾਡਾ ਜਿਹੜਾ ਗੋਦੀ ਮੀਡੀਆ ਵਾ, ਸ਼ਰਮਾ ਜੀ ਉਹਨੇ ਤਾਂ ਇਸ ਚੀਜ਼ ਨੂੰ ਵੈਲਿਡ ਦੇਤਾ ਇੱਕ ਤਰੀਕੇ ਨਾਲ। ਉਹ ਕਹਿੰਦੇ ਕਿ ਹਾਰਸ ਟ੍ਰੇਡਿੰਗ ਉਹਨਾਂ ਨੇ ਤਾਂ ਮਤਲਬ ਫਿਰ ਤਾਂ ਜਿਹੜਾ ਬੰਦਾ ਚੁਣਿਆ ਹੋਇਆ ਇੱਕ ਪਾਰਟੀ ਦੂਜੀ ਪਾਰਟੀ ਤੋਂ ਬਦਲਦਾ ਤੇ ਉਹਨੂੰ ਤੁਸੀਂ ਇੱਕ ਵੈਲਿਡ ਨਾਂ ਦਿੰਦੇ ਹੋ ਹਾਰਸ ਟ੍ਰੇਡਿੰਗ, ਫਿਰ ਹੂੰ। ਲੋਕ ਜਿਹਦੇ ਉੱਤੇ ਬਿਠਾ ਕੇ ਕਈ ਵਾਰੀ ਫੇਰੀ ਕੱਢਦੇ ਆ ਪਿੰਡ ਦੀ, ਫਿਰ ਲੋਕ ਉਹਦੇ ਨਾਲ ਜੋੜਨ ਲੱਗ ਪੈਣਗੇ ਜੀ। ਬਿਲਕੁਲ ਪ੍ਰਵੀਨ ਜੀ, ਇਹੀ ਤਾਂ ਵੱਡਾ ਸਵਾਲ ਖੜਾ ਹੈ ਕਿ ਜੇਕਰ ਚੁਣੇ ਹੋਏ ਨੁਮਾਇੰਦਿਆਂ ਦੀ ਬੋਲੀ ਹੈ ਸਰੇ ਬਾਜ਼ਾਰ ਲੱਗਣੀ ਹੈ, ਤੇ ਫਿਰ ਲੋਕ ਮਤ ਦਾ ਕੀ ਰਹਿ ਗਿਆ। ਜੀ ਜੀ ਜੀ। ਸੋ ਇਸ ਲਈ ਫਿਰ ਤਾਂ ਮਤਲਬ ਕਿ ਇੱਥੇ ਸਵਾਲ ਇਹ ਵੀ ਹੈ ਕਿ ਕੀ ਇਹ 25 ਕਰੋੜ ਜਿਹੜਾ ਕਿਹਾ ਜਾ ਰਿਹਾ ਸਾਨੂੰ 25 ਕਰੋੜ ਦੀ, ਕੀ ਇਹ ਰੇਟ ਤੈਅ ਕੀਤਾ ਜਾ ਰਿਹਾ ਬਾਜ਼ਾਰ 'ਚ ਆਪਣਾ, ਕੀ ਇਹ ਵੇਚਿਆ ਜਾ ਰਿਹਾ ਕਿ ਇਹ ਤੋਂ ਘੱਟ ਨਹੀਂ ਵਿਕਣਾ, ਜਾਂ ਫਿਰ ਮਤਲਬ ਕਿ ਚਰਚਾ ਤਾਂ ਇਸ ਗੱਲ ਦੀ ਵੀ ਹੈ ਕਿ ਜਿਹੜੇ 1% ਕਮਿਸ਼ਨ ਭਾਲਦੇ ਨੇ, ਜਿਨ੍ਹਾਂ ਦੀ ਆਡੀਓ ਵੀਡੀਓ ਜਾਰੀਆਂ ਹੁੰਦੀਆਂ ਨੇ, ਕਿ ਹਾਂਜੀ ਇੰਨੇ ਇੰਨੇ ਦਾ ਸਾਡਾ ਸੌਦਾ ਕਰ ਲਓ ਜੀ, ਅਫਸਰ ਨੂੰ ਮਨਾ ਲਓ ਜੀ, ਅਸੀਂ ਆਹ ਖਾ ਲਾਂਗੇ, ਕਮਿਸ਼ਨ ਕਰ ਲਾਂਗੇ। ਸੋ ਇਹਦਾ ਮਤਲਬ ਕੀ ਫਿਰ ਇਹ ਮੰਨਿਆ ਜਾਵੇ ਕਿ ਉਹ ਤਾਂ ਭਾਈ ਘੱਟ ਤੇ ਵੀ ਵਿਕਣ ਨੂੰ ਤਿਆਰ ਨੇ, ਸਿਰਫ ਇੱਕ ਖੇਡ ਹੈ, ਇਹ ਰਾਜਨੀਤਿਕ ਦਾ ਹੈ, ਤੇ ਪਰ ਲੋਕਾਂ ਦਾ ਕੀ ਕਸੂਰ। ਸੋ ਜਿਹੜੇ ਚੁਣੇ ਹੋਏ ਲੋਕ ਨੇ, ਮੈਂ ਤਾਂ ਹੀ ਉਸ ਗੱਲ ਤੇ ਜ਼ੋਰ ਦੇ ਰਿਹਾ ਕਿ ਜੇਕਰ ਤੁਹਾਡੇ ਕੋਲ ਉਹਨਾਂ ਦੀ ਆਡੀਓ ਹੈਗੀ, ਤੁਹਾਡੇ ਕੋਲ ਉਹਨਾਂ ਦੀ ਵੀਡੀਓ ਹੈਗੀ, ਤੁਹਾਡੇ ਕੋਲ ਨਾਮ ਹੈਗੇ, ਤੁਹਾਡੇ ਕੋਲ ਹਾਂਜੀ ਮਿਲਣ ਦੇ ਸਬੂਤ ਹੈਗੇ, ਤਾਂ ਉਹ ਵੀਡੀਓ ਜਾਰੀ ਕਰਨ 'ਚ ਕੀ ਹਰਜ ਆ, ਉਹ ਸੀਸੀਟੀਵੀ ਫੁਟੇਜ ਜਾਰੀ ਕਰਨ 'ਚ ਕੀ ਹਰਜ ਆ, ਉਹ ਆਡੀਓ ਕਲਿੱਪ ਜਾਰੀ ਕਰਨ 'ਚ ਕੀ ਹਰਜ ਆ, ਕਰ ਦਿਓ ਜਨਤਕ। ਲੋਕ ਆਪ ਫੈਸਲਾ ਕਰ ਦੇਣਗੇ। ਉਹਦੇ ਨਾਲ ਬੀਜੇਪੀ ਦਾ ਗ੍ਰਾਫ ਜਿਹੜਾ ਗੁਜਰਾਤ ਔਰ ਹਿਮਾਚਲ 'ਚ ਤਾਂ ਡਿੱਗਣਾ ਹੀ ਡਿੱਗਣਾ, ਪੰਜਾਬ 'ਚ ਵੜਨ ਦੇ ਜਿਹੜੇ ਸੁਪਨੇ ਲੈਂਦੇ ਨੇ ਉਹ ਵੀ ਢਹਿ ਢੇਰੀ ਹੋ ਜਾਣਗੇ। ਸੋ ਕਿਉਂ ਨਹੀਂ ਹਾਂਜੀ ਤੁਸੀਂ ਫਿਰ ਲੜਾਈ ਮੈਦਾਨ 'ਚ ਆ ਕੇ ਲੜਦੇ। ਤੇ ਜੇਕਰ ਤੁਸੀਂ ਨਹੀਂ ਦੱਸਣੇ, ਜਨਤਕ ਕਹਿੰਦੇ ਸਾਡੀ ਜਾਨ ਨੂੰ ਖਤਰਾ, ਸਾਡੇ ਪਰਿਵਾਰ ਨੂੰ ਖਤਰਾ, ਜੇਕਰ ਅਸੀਂ ਨਾ ਦੱਸਦੇ, ਤੇ ਜਦੋਂ ਤੁਸੀਂ ਪੁਲਿਸ ਕੋਲ ਪਹੁੰਚੇ ਗਏ, ਹੁਣ ਟਾਰਗੇਟ ਤੇ ਤਾਂ ਆ ਗਏ 11 ਐਮਐਲਏ, ਤੁਸੀਂ ਦੱਸਦੇ ਕਿ ਸਾਡੇ ਆ 11 ਐਮਐਲਏ ਨਾਲ ਸੌਦਾ ਹੋਇਆ, ਤਾਂ ਉਹ 11 ਐਮਐਲਏ ਨਾਲ ਸੌਦਾ ਕਰਨ ਕੌਣ ਆਏ? ਡੀਜੀਪੀ ਸਾਹਿਬ ਨੂੰ ਤਾਂ ਦੱਸ ਦਿਓ, ਉਹ ਤਾਂ ਤੁਹਾਡੇ ਨੇ। ਜੀ ਬਿਲਕੁਲ। ਸੋ ਉੱਥੇ ਵੀ ਕਹਿੰਦੇ ਜੀ ਅਗਿਆਤ ਲੋਕ, ਅਣਪਛਾਤੇ ਲੋਕ, ਅਣਜਾਣ ਲੋਕ, ਉਹਨਾਂ ਤੇ ਐਫਆਈਆਰ ਕਰਾ ਕੇ ਆਏ ਨੇ। ਸੋ ਇੱਥੋਂ ਫਿਰ ਖੇਡ ਲੱਗਦੀ ਹੈ ਕਿ ਇਹ ਇੱਕ ਰਾਜਨੀਤਿਕ ਖੇਡ ਹੈ। ਜੇਕਰ ਉੱਥੇ ਨਾਮ ਦਰਜ ਕਰਾਉਂਦੇ ਐਫਆਈਆਰ 'ਚ, ਚਾਹੇ ਸੋਨੂ, ਭੋਲਾ, ਬਾਊ ਜੀ, ਚਾਊ ਜੀ, ਕੋਈ ਵੀ ਕਰਾਉਂਦੇ, ਤਾਂ ਉੱਥੇ ਕਰਾ ਕੇ ਦਉਂਦੇ, ਉੱਥੇ ਕਿਉਂ ਨਹੀਂ ਕਰਾ ਕੇ ਆਏ? ਫਿਰ ਇਹਦਾ ਮਤਲਬ ਇਹ ਇੱਕ ਰਾਜਨੀਤਿਕ ਸਕ੍ਰਿਪਟ ਹੀ ਨਜ਼ਰ ਆ ਰਹੀ ਆ। ਪਹਿਲੇ ਪੜਾਅ ਦੇ ਵਿੱਚ ਇਹ ਤਸਵੀਰ ਰਾਜਨੀਤਿਕ ਖੇਡ ਹੈ, ਇੱਕ ਦੂਏ ਨੂੰ ਮਾਤ ਦੇਣ ਦੀ। ਬੀਜੇਪੀ ਆਪਣੀ ਚਾਲਾਂ ਨਾਲ ਮਾਤ ਦਿੰਦੀ ਸੀ, ਇਹਨਾਂ ਨੇ ਉਹਨੂੰ ਉਹਨਾਂ ਦੀ ਚਾਲ ਨਾਲ ਹੀ ਮਾਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਤੋਂ ਬਾਅਦ ਫਿਲਹਾਲ ਕੁਝ ਨਹੀਂ ਲੱਗਦਾ, ਪਰ 18 ਤਰੀਕ ਨੂੰ ਜਿਹੜੀ ਦਿੱਲੀ ਬੈਠਕ ਹੋਣੀ ਹੈ, ਉਸ ਨੇ ਕਾਫੀ ਕੁਝ ਤਸਵੀਰ ਸਾਫ਼ ਕਰਨੀ ਹੈ। ਪ੍ਰਵੀਨ ਜੀ, ਇਹ ਗੱਲ 'ਚ ਕੋਈ ਦੋ ਰਾਏ ਨਹੀਂ ਕਿ 40 ਤੋਂ 42 ਐਮਐਲਏ ਕੇਜਰੀਵਾਲ ਐਂਡ ਰਾਘਵ ਚੱਡਾ ਦੀ ਟੀਮ ਤੋਂ ਦੁਖੀ ਨੇ। 92 ਚੋਂ 40-42 ਐਮਐਲਏ ਔਖੇ ਨੇ। ਬੇਸ਼ੱਕ ਉਹਨਾਂ ਦਾ ਅਜੇ ਕੋਈ ਧੜਾ ਨਹੀਂ ਬਣਿਆ ਜਾਂ ਕੋਈ ਗਰੁੱਪ ਨਹੀਂ ਬਣਿਆ, ਉਹ ਕੋਈ ਤੋੜਨ ਲਈ ਤਿਆਰ ਨਹੀਂ ਪਾਰਟੀ, ਉਹ ਬਾਹਰ ਜਾਣ ਦੇ ਕਿਸੇ ਮਨਸੂਬੇ ਨਹੀਂ ਰੱਖਦੇ, ਪਰ ਉਹ ਦਿੱਲੀ ਹਾਈ ਕਮਾਂਡ ਤੋਂ ਔਖੇ ਨੇ। ਔਰ ਇਹ ਗੱਲ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ, ਔਰ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਸ਼ੰਕੇ ਸੋਭੇ ਹੋਣ ਕਿ ਇਹਨਾਂ ਚੋਂ ਕੁਝ ਟੁੱਟ ਕੇ ਕਿਸੇ ਪਾਸੇ ਜਾ ਸਕਦੇ ਨੇ। ਇਸ ਲਈ ਆ 25 ਕਰੋੜ ਦਾ ਮੁਹਾਵਰਾ ਉਸਾਰਿਆ ਗਿਆ ਕਿ ਜੇਕਰ ਕੋਈ ਚਲਾ ਵੀ ਗਿਆ, ਰੂਟੀਨ 'ਚ ਵੀ ਚਲਾ ਗਿਆ, ਆਪ ਮਹਾਰੇ ਵੀ ਚਲਾ ਗਿਆ, ਤੰਗ ਹੋ ਕੇ ਵੀ ਪਾਰਟੀ ਛੱਡ ਗਿਆ, ਔਖਾ ਹੋ ਕੇ ਮਿਊਸ ਹੋ ਕੇ ਵੀ ਚਲਾ ਗਿਆ, ਤਾਂ ਵੀ ਅਸੀਂ ਕਹਿਣ ਜੋਗੇ ਹੋਵਾਂਗੇ ਕਿ 25 ਕਰੋੜ 'ਚ ਵਿਕ ਗਿਆ ਜੀ। ਸੋ ਇਸ ਲਈ ਉਹ ਐਮਐਲਏਆਂ ਨੂੰ ਜਾਣ ਤੋਂ ਰੋਕਣ ਦੀ ਵੀ ਇੱਕ ਚਾਲ ਲੱਗਦੀ ਆ। ਬਾਕੀ ਹੁਣ ਕਾਫੀ ਕੁਝ 18 ਤਰੀਕ ਨੂੰ ਪਤਾ ਲੱਗੂਗਾ ਕਿ ਉੱਥੇ ਕਿਹੜਾ ਰੰਗ ਬਖੇਰਦੇ ਨੇ।